ਲੋਹੜੀ ਸਾਂਝੇ ਪੰਜਾਬ ਦਾ ਸੋਹਣਾ ਤਿਉਹਾਰ ਜਿਹੜਾ ਸਦੀਆਂ ਤੋਂ ਪੰਜਾਬੀਆਂ ਦਾ ਵੱਡਾ ਇਵੈਂਟ ਰਿਹਾ ਹੈ। ਇਹ ਇਵੈਂਟ ਪੋਹ ਦੀ ਅਖੀਰਲੀ ਰਾਤ ਨੂੰ ਮਾਘ ਦੇ ਸ਼ੁਰੂ ਹੋਣ ਤੋਂ ਪਹਿਲੇ ਮਨਾਇਆ ਜਾਂਦਾ ਆ ਰਿਹਾ ਹੈ। ਮੇਰੇ ਪਿੱਛੇ ਇਸ ਵੇਲੇ ਲਾਹੌਰ ਦੇ ਅੰਦਰ ਲੋਹੜੀ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਲੋਹੜੀ ਦੀ ਤਾਰੀਖ ਬਾਰੇ ਜਾਣੀਏ ਤਾਂ ਇਹ ਪੰਜਾਬ ਦਾ ਹਜ਼ਾਰਾਂ ਸਾਲਾ ਪੁਰਾਣਾ ਫੈਸਟੀਵਲ ਹੈ। ਇਹ ਇੰਜ ਦਾ ਹੀ ਸੀਜ਼ਨਲ ਫੈਸਟੀਵਲ ਹੈ ਜਿਵੇਂ ਦਾ ਵਿਸਾਖੀ ਹੈ। ਵਿਸਾਖੀ ਮਨਾਈ ਜਾਂਦੀ ਹੈ ਕਣਕ ਦੇ ਪੱਕਣ ਤੇ ਔਰ ਜਿਹੜੀ ਲੋਹੜੀ ਹੈ ਉਹ ਮਨਾਈ ਜਾਂਦੀ ਹੈ ਗੰਨੇ ਦੀ ਫਸਲ ਪੱਕਣ ਤੇ। ਸੋ ਹਜ਼ਾਰਾਂ ਸਾਲ ਦਾ ਇਹ ਇਵੈਂਟ ਐਸੋਸੀਏਟ ਹੁੰਦਾ ਹੈ ਦੁੱਲੇ ਭੱਟੀ ਦੀ ਉਸ ਨਾਬਰੀ ਦੇ ਨਾਲ ਜਿਹੜਾ ਮੁਗਲਾਂ ਦੇ ਅਗੇਂਸਟ ਰੈਜ਼ਿਸਟੈਂਸ ਕਰਦਾ ਹੈ ਔਰ ਉਸ ਵੇਲੇ ਜਿਹੜੇ ਇੱਕ ਹਿੰਦੂ ਜ਼ਿਮੀਦਾਰ ਦੀਆਂ ਦੋ ਧੀਆਂ ਨੂੰ ਬਚਾਉਂਦਾ ਹੈ, ਸੁੰਦਰੀ ਔਰ ਮੁੰਦਰੀ ਨੂੰ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹ ਲੋਹੜੀ ਦੁੱਲੇ ਭੱਟੀ ਦੇ ਨਾਮ ਦੀ ਮਨਾਈ ਜਾਂਦੀ ਰਹੀ ਹੈ। ਸੋ ਇਸ ਵੇਲੇ ਇਸ ਦੇ ਅਗਰ ਅਸੀਂ ਰਿਵਾਈਵਲ ਦੀ ਗੱਲ ਕਰੀਏ ਤਾਂ ਇਹਦਾ ਲਹਿੰਦੇ ਪੰਜਾਬ ਦੇ ਅੰਦਰ ਰਿਵਾਈਵਲ ਬਹੁਤ ਚੰਗੇ ਤਰੀਕੇ ਦੇ ਨਾਲ ਹੋ ਰਿਹਾ ਹੈ। ਦਰਜਨਾਂ ਥਾਵਾਂ ਤੇ ਇਹ ਲੋਹੜੀ ਮਨਾਈ ਜਾ ਰਹੀ ਹੈ। ਲਹਿੰਦੇ ਪੰਜਾਬ ਦੇ ਅੰਦਰ ਅਸੀਂ ਦੇਖੀਏ ਤੇ ਇਹ ਇਵੈਂਟ ਪਰਾਇਆ ਹੋ ਕੇ ਰਹਿ ਗਿਆ ਸੀ। ਲਹਿੰਦੇ ਪੰਜਾਬ ਦੇ ਲੋਕਾਂ ਨੇ 47 ਤੋਂ ਬਾਅਦ ਇਸ ਨੂੰ ਚੜ੍ਹਦੇ ਪੰਜਾਬ ਦਾ ਇਵੈਂਟ ਬਣਾ ਰਿਹਾ, ਲੇਕਿਨ ਭਲਾ ਹੋਵੇ ਚੜ੍ਹਦੇ ਪੰਜਾਬ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਇਵੈਂਟ ਨੂੰ ਹਰ ਸਾਲ ਸੈਲੀਬ੍ਰੇਟ ਕਰਕੇ ਜਿਉਂਦਾ ਰੱਖਿਆ। ਦੋਸਤੋ, ਜਿਹੜੀ ਅੱਜ ਲੋਹੜੀ ਅਸੀਂ 2024 ਪਿਲਾਕ ਦੇ ਵਿੱਚ ਮਨਾ ਰਹੇ ਹਾਂ, ਲਾਹੌਰ ਦੇ ਵਿੱਚ ਮਨਾ ਰਹੇ ਹਾਂ, ਇਹ ਲੋਕ ਅਸੀਂ ਇਹਦਾ ਇੱਕ ਉੱਘਾ ਜਾਂ ਇੱਕੋ ਹੀ ਨਾਰਾ ਲਿਖਿਆ ਹੈ ਕਿ ਆਓ ਲੋਹੜੀ ਬਣਾਈਏ, ਲੋਕ ਸਾਂਝ ਵਧਾਈਏ। ਇਹ ਸਾਡੀ ਖੁਸ਼ੀ ਦਾ ਤਿਉਹਾਰ ਹੈ, ਸਾਡੀ ਫਸਲ ਦਾ ਤਿਉਹਾਰ ਹੈ, ਸਾਡੀ ਮਜ਼ਹਬੀ ਰਵਾਦਾਰੀ ਔਰ ਸਾਂਝ ਦਾ। ਦੁੱਲੇ ਭੱਟੀ ਦੀ ਕਹਾਣੀ ਨੂੰ ਅਗਰ ਵੇਖੀਏ ਤਾਂ ਉਹਦੇ 'ਚ ਉਹ ਸਾਂਝ ਦਾ ਤਿਉਹਾਰ ਹੈ ਤੇ ਉਹਦੇ ਨਾਲ ਸਾਡੇ ਪੂਰੇ ਵਿਰਸੇ ਦਾ, ਸਾਰੇ ਵਸੇਬ ਦਾ, ਨਵੇਂ ਜੰਮਿਆਂ ਬਾਲਾਂ ਦੀ ਖੁਸ਼ੀ ਦਾ ਤਿਉਹਾਰ ਹੈ। ਸੋ ਅਸੀਂ ਇਹਦੇ ਵਿੱਚ ਸਾਰੀ ਪਹਿਲੇ ਆ ਕਿ ਸਾਡੀ ਬੋਲੀ, ਸਾਡਾ ਵਸੇਬ ਲਾਹੌਰ ਦਾ ਆਪਣੇ ਆਪ ਤੋਂ ਲੋਕ ਜਿਹੜੇ ਨੇ ਆਪਣੇ ਕਲਚਰ ਤੋਂ, ਆਪਣੇ ਵਿਰਸੇ ਤੋਂ ਦੂਰ ਨੇ, ਆਪਣੀਆਂ ਤਿਉਹਾਰਾਂ ਤੋਂ, ਆਪਣੀਆਂ ਖੁਸ਼ੀਆਂ ਤੋਂ ਦੂਰ ਨੇ। ਅਸੀਂ ਇਹ ਸਾਂਝ ਵਧਾਉਣ ਲਈ ਖੁਦ ਦੇ ਨਾਲ ਜੁੜਨ ਨੂੰ, ਜ਼ਿੰਦਗੀ ਦੇ ਨਾਲ ਜੁੜਨ ਨੂੰ ਔਰ ਰਲ ਕੇ ਸੈਲੀਬ੍ਰੇਟ ਕਰਨ ਨੂੰ, ਸਾਡੇ ਜਿਹੜੇ ਦੇਸੀ ਤਿਉਹਾਰ ਨੇ ਉਹਨਾਂ ਦੇ ਵਿੱਚ ਜਿਵੇਂ ਹੋਲੀ ਵੀ ਹੈ, ਜਿਹਦੇ ਵਿੱਚ ਵਿਸਾਖੀ ਵੀ ਹੈ, ਜਿਹਦੇ ਵਿੱਚ ਤੀਆਂ ਦਾ ਮੇਲਾ ਵੀ ਹੈ, ਇੰਝ ਹੀ ਲੋਹੜੀ ਲਾਹੌਰ ਦੇ ਵਿੱਚ ਅਸੀਂ 7-8 ਸਾਲ ਤੋਂ ਲੋਹੜੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਔਰ ਇਨਸ਼ਾਅੱਲਾ ਕਰਦੇ ਰਵਾਂਗੇ। ਇਹ ਹੈ ਕਿ ਲੋਕ ਸਾਰੇ ਰਲਦੇ ਰਹਿਣ ਔਰ ਅਸੀਂ ਇਸ ਲੋਹੜੀ ਨੂੰ ਉਹਦੇ ਅਸਲੀ ਰੰਗਾਂ ਦੇ ਨਾਲ ਦੁਨੀਆ ਤੇ ਫੈਲਾਵਾਂਗੇ। ਤਿਉਹਾਰਾਂ ਦਾ ਜਿਹੜੇ ਤਿਉਹਾਰ ਸਾਡੇ ਕੋਲੋਂ ਕਿਸੇ ਨਾ ਕਿਸੇ ਤਰੀਕੇ ਖੋਹ ਲੈ ਗਏ। ਕੁਝ ਜਵਾਨ ਐਸੇ ਪੈਦਾ ਹੋਏ ਜਿਹੜੇ ਸਾਡੇ ਵਿੱਚੋਂ ਸਨ ਤੇ ਕੁਝ ਬਾਹਰੋਂ ਮਿਲੇ ਤੇ ਉਹਨਾਂ ਨੂੰ ਸੋਚਿਆ ਕਿ ਅਸੀਂ ਲੋਕਾਂ ਤੋਂ ਉਹਨਾਂ ਦੀਆਂ ਜਿਹੜੀਆਂ ਖੁਸ਼ੀਆਂ ਹਨ ਨੂੰ ਕਿਵੇਂ ਖੋਹਣੀਆਂ। ਸੋ ਪਹਿਲੇ ਉਹਨਾਂ ਨੇ ਵੰਡਿਆ ਸਾਨੂੰ ਧਰਮਾਂ ਦੇ ਨਾਮ ਤੇ, ਫਿਰ ਵੰਡਾ ਮੁਲਕਾਂ ਦੇ ਨਾਮ ਤੇ ਫਿਰ ਵੰਡਾ ਸਾਨੂੰ ਜਿਹੜੇ ਸਾਡੇ ਫੈਸਟੀਵਲ ਸੀ ਉਹਨਾਂ ਦੇ ਨਾਮ ਤੇ। ਲੋਹੜੀ, ਵਿਸਾਖੀ ਪੰਜਾਬ ਦੇ ਉਹ ਸਦੀਆਂ ਦੇ ਤਿਉਹਾਰ ਜਿਨ੍ਹਾਂ ਦੀ ਤਾਰੀਖ ਹਜ਼ਾਰਾਂ ਸਾਲਾਂ ਦੀ ਹੈ, ਉਹਨਾਂ ਨੂੰ ਵੀ ਉਹਨਾਂ ਨੇ ਰਾਤੋਂ ਰਾਤ ਸਿੱਖ, ਹਿੰਦੂ ਤੇ ਮੁਸਲਮਾਨ ਕਰਕੇ ਤੇ ਪਰੇ ਮਾਰਿਆ। ਉਸ ਤੋਂ ਬਾਅਦ ਇੱਕ ਐਸੀ ਲਕੀਰ ਖਿੱਚੀ ਕਿ ਸਾਡੇ ਇਸ ਸਾਈਡ ਤੇ ਉਹ ਜਿਹੜੇ ਸਾਡੇ ਫੈਸਟੀਵਲ ਸੀ ਉਹ ਹਰਾਮ ਕਰਾਰ ਦੇ ਦਿੱਤੇ ਗਏ ਤੇ ਉਧਰ ਜਿਹੜੇ ਲੋਕ ਤੇ ਉਹਨਾਂ ਨੂੰ ਸੈਲੂਟ ਹੈ ਕਿ ਉਹਨਾਂ ਨੂੰ ਉਹ ਜਿਹੜੇ ਫੈਸਟੀਵਲ ਸੀ ਉਹਨਾਂ ਨੇ ਜਿੰਦਾ ਰੱਖਿਆ। ਸੋ ਵੇਲੇ ਬਦਲੇ ਬਾਅਦ ਅਸੀਂ ਆਪਣੇ ਵੱਡਿਆਂ ਤੋਂ ਸੁਣਦੇ ਸੀ ਕਿ ਕੋਈ ਲੋਹੜੀ ਔਰ ਵਿਸਾਖੀ ਇੱਥੇ ਮਨਾਏ ਜਾਂਦੇ ਰਹੇ ਸਨ। ਏਮਨਾਬਾਦ ਦੀ ਵਿਸਾਖੀ ਵੱਡੇ ਹਮੇਸ਼ਾ ਦੱਸਦੇ ਸਨ, ਇਸੇ ਤਰੀਕੇ ਨਾਲ ਲੋਹੜੀ ਦੇ ਇਕੱਠ ਉਹ ਵੀ ਦੱਸਦੇ ਸਨ। ਸੋ ਜਦੋਂ ਨਵਾਂ ਵੇਲਾ ਆਇਆ, ਸੋਸ਼ਲ ਮੀਡੀਆ ਦਾ ਦੌਰ ਆਇਆ ਤੇ ਉਸ ਦੀ ਸਰਚਿੰਗ ਸ਼ੁਰੂ ਹੋਈ ਕਿ ਇਹ ਫੈਸਟੀਵਲ ਹਨ ਕਿੱਥੋਂ ਦੇ। ਇਸ ਤੋਂ ਪਹਿਲੇ ਭਲਾ ਹੋਵੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕਿ ਸਾਨੂੰ ਲਿਖ ਕੇ ਦੱਸਦੇ ਰਹੇ ਕਿ ਇਹ ਫੈਸਟੀਵਲ ਸਾਡੇ ਹਨ, ਇਹ ਹਿੰਦੂ, ਸਿੱਖ ਔਰ ਮੁਸਲਮਾਨ, ਈਸਾਈ ਨਹੀਂ ਹਨ। ਸੋ ਨਵੇਂ ਦੌਰ ਦੇ ਵਿੱਚ ਇਹਦਾ ਰਿਵਾਈਵਲ ਕਿਸ ਹੱਦ ਤੱਕ, ਮੈਂ ਤਾਰਕ ਜਟਾਲਾ ਸਾਹਿਬ ਅਗਰ ਇੱਥੇ ਬੈਠੇ ਹਨ ਤੇ ਉਹਨਾਂ ਦੇ ਡੇਰੇ ਤੋਂ ਸ਼ੁਰੂ ਹੁੰਦਾ ਹੈ। ਟੈਕਸ ਸੁਸਾਇਟੀ ਦਾ ਉਹਨਾਂ ਦਾ ਗੜ੍ਹ, ਉਹ ਗੜ੍ਹ ਬਣਦਾ ਹੈ ਜਿੱਥੇ ਹਮੇਸ਼ਾ ਤੋਂ ਪਿਛਲੇ 8-9 ਸਾਲ ਤੋਂ ਲੋਹੜੀ ਮਨਾਈ ਜਾਂਦੀ ਆ ਰਹੀ ਹੈ ਔਰ ਅੱਜ ਲੋਹੜੀ ਦੇ ਥਾਂ ਤੇ ਮਨਾਇਆ ਜਾ ਰਿਹਾ ਹੈ। ਜੋ ਚੀਜ਼ ਅਸੀਂ ਚਾਹੁੰਦੇ ਸੀ ਉਹ ਚੀਜ਼ ਹੌਲੀ ਹੌਲੀ ਉਹਦਾ ਰਿਵਾਈਵਲ ਹੋ ਰਿਹਾ ਹੈ। ਗੱਲ ਇਹ ਹੈ ਕਿ ਸਾਡੀਆਂ ਖੁਸ਼ੀਆਂ ਇਹਨਾਂ ਨੂੰ ਖੋਹਣ ਵਾਲਾ ਕੋਈ ਦੂਜਾ ਕੌਣ ਹੁੰਦਾ ਹੈ, ਲੇਕਿਨ ਇਹ ਸਮਾਜ ਇਸ ਤਰੀਕੇ ਦਾ ਤਰਤੀਬ ਪਾ ਚੁੱਕਿਆ ਹੈ ਕਿ ਇੱਥੇ ਸਾਨੂੰ ਕਿਹਾ ਜਾਂਦਾ ਹੈ ਕਿ ਇੱਥੇ ਜਿੰਜ ਅਸੀਂ ਕਵਾਂਗੇ ਉਂਝ ਤੁਸੀਂ ਜੀਣਾ ਹੈ। ਇਹ ਇੱਕ ਮੁਤੱਯਨ ਸਰਹੱਦ ਹੈ, ਇਸ ਤੋਂ ਅੱਗੇ ਤੁਸੀਂ ਨਹੀਂ ਲੱਗ ਸਕਦੇ। ਸੋ ਉਸ ਤੋਂ ਅੱਗੇ ਕੀ ਹੈ ਉਹ ਸਾਨੂੰ ਦੱਸਦੀ ਹੈ ਲੋਹੜੀ,
ਉਹ ਸਾਨੂੰ ਦੱਸਦੀ ਹੈ ਵਿਸਾਖੀ। ਦੁੱਲਾ ਭੱਟੀ ਕੌਣ ਹੈ ਜਿਹਦੇ ਨਾਮ ਇਹ ਲੋਹੜੀ ਐਸੋਸੀਏਟ ਹੁੰਦੀ ਹੈ, ਦੁੱਲੇ ਭੱਟੀ ਦੀ ਫਿਲਾਸਫੀ ਕੀ ਹੈ, ਇਹ ਡਿਟੇਲ ਦੇ ਵਿੱਚ ਦੱਸਣ ਦੀ ਲੋੜ ਹੈ। ਔਰ ਪਹਿਲੇ ਮੇਰੀ ਗੱਲ ਅਫਸਰ ਸਾਹਿਬ ਨਾਲ ਹੋਈ ਸੀ ਕਿ ਸਾਨੂੰ ਦੱਸਣਾ ਚਾਹੀਦਾ ਹੈ, ਸਾਡੇ ਲੋਕਾਂ ਨੂੰ ਨਹੀਂ ਪਤਾ, ਸਾਡੇ ਲੋਕਾਂ ਨੂੰ ਕਈ ਮੁਗਾਲਤੇ ਪਾ ਦਿੱਤੇ ਗਏ ਹਨ। ਸੋ ਇਹ ਵੀ ਦੱਸਣਾ ਚਾਹੀਦਾ ਹੈ ਕਿ ਸੁੰਦਰੀ ਔਰ ਮੁੰਦਰੀ ਉਹਦਾ ਕਿਰਦਾਰ ਲੋਹੜੀ ਦੇ ਵਿੱਚ ਕੀ ਹੈ, ਦੀਆਂ ਬਹਿਣਾਂ ਦਾ ਕਿਰਦਾਰ ਇਹਦੇ ਵਿੱਚ ਕੀ ਹੈ, ਖਾਣ ਪੀਣ ਦਾ ਕਿਰਦਾਰ ਇਹਦੇ ਵਿੱਚ ਕੀ ਹੈ, ਪੰਜਾਬ ਦੀ ਜਿਹੜੀ ਐਗਰੇਰੀਅਨ ਸੁਸਾਇਟੀ ਹੈ ਉਹਦੇ ਅੰਦਰ ਇਹਦੇ ਮੁਖਤਲਿਫ ਜਿਹੜੀਆਂ ਰੁੱਤਾਂ ਹਨ, ਉਹਨਾਂ ਨੂੰ ਜਿਹੜੇ ਕੁਦਰਤ ਦੇ ਰੰਗ ਹਨ, ਕਿੰਝ ਇਹਨਾਂ ਫੈਸਟੀਵਲ ਦੇ ਤਹਿਤ ਮਨਾਇਆ ਜਾਂਦਾ ਹੈ। ਸੋ ਅਸੀਂ ਮਨਾਉਂਦੇ ਰਵਾਂਗੇ। ਔਖ ਸੌਖ ਸਾਨੂੰ ਸਰਕਾਰਾਂ ਵੱਲੋਂ ਬੇਸ਼ੱਕ ਆਵੇ, ਆਪਣੇ ਲੋਕਾਂ ਵੱਲੋਂ ਆਵੇ, ਇਲਜ਼ਾਮ ਲੱਗਣ, ਸਾਨੂੰ ਸਿੱਖਾਂ ਦਾ ਟਾਊਟ ਕਿਹਾ ਜਾਵੇ, ਸਾਨੂੰ ਹਿੰਦੂਆਂ ਦਾ ਟਾਊਟ ਕਿਹਾ ਜਾਵੇ, ਸਾਨੂੰ ਇੰਡੀਆ ਦਾ ਟਾਊਟ ਕਿਹਾ ਜਾਵੇ, ਕਿਤੇ ਕਿ ਸਾਨੂੰ ਯਹੂਦੀਆਂ ਦਾ ਟਾਊਟ ਕਵੇ, ਲੇਕਿਨ ਅਸੀਂ ਜੀਣਾ ਨਹੀਂ ਛੱਡਣਾ ਔਰ ਅਸੀਂ ਜੀ ਕੇ ਰਹੇ। ਚੜ੍ਹਦੇ ਪੰਜਾਬ ਔਰ ਬਾਕੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠਾ ਹੈ, ਸਿੱਖ ਪੰਜਾਬੀ ਔਰ ਹਿੰਦੂ ਪੰਜਾਬੀ ਲੋਹੜੀ ਨੂੰ ਆਪਣੀ ਧੀਆਂ ਔਰ ਆਪਣੇ ਮੁੰਡਿਆਂ ਦੇ ਨਾਂ ਕਰਦਾ ਹੈ। ਲੇਕਿਨ ਲਹਿੰਦੇ ਪੰਜਾਬ ਦੇ ਅੰਦਰ ਅਜੇ ਤੱਕ ਜਿਹੜੀ ਲੋਹੜੀ ਹੈ ਉਹ ਦੁੱਲੇ ਭੱਟੀ ਦੇ ਨਾਲ ਐਸੋਸੀਏਟ ਕੀਤੀ ਜਾ ਰਹੀ ਹੈ। ਲੋਹੜੀ ਦੀ ਅਗਰ ਮਜ਼ੀਦ ਅਸੀਂ ਇਸ ਦੀ ਤਾਰੀਖ ਜਾਣਨੀ ਹੋਵੇ ਤੇ ਇਸ ਦੇ ਅੰਦਰ ਜਿਹੜੇ ਪੰਜਾਬ ਦੇ ਬਾਕੀ ਫੈਸਟੀਵਲ ਹਨ ਉਹਨਾਂ ਦੇ ਅੰਦਰ ਇੱਕ ਵੱਡਾ ਫੈਸਟੀਵਲ ਲੋਹੜੀ ਹੈ ਔਰ ਇਸ ਵੇਲੇ ਇੱਕ ਸਾਂਝਾ ਤਿਉਹਾਰ ਦੁਨੀਆ ਭਰ ਦੇ ਪੰਜਾਬੀਆਂ ਦਾ ਮੰਨਿਆ ਜਾ ਚੁੱਕਾ ਹੈ ਔਰ ਦੁਨੀਆ ਭਰ ਦੇ ਪੰਜਾਬੀ ਇਸ ਨੂੰ ਮਨਾ ਰਹੇ ਹਨ।